ਵੈਂਸ ਜੱਟ 3 ਪਿੰਡ ਇਧਰ ਨੇ, ਉੱਚੇ ਵੈਂਸ, ਨੀਵੇਂ ਵੈਂਸ ਤੇ ਖਾਨਪੁਰ। ਅੱਛਾ, ਇਹ ਵੈਂਸਾਂ ਦੇ ਪਿੰਡ ਨੇ ਜੀ ਜੀ। ਤੇ 4 ਪਿੰਡ ਦੂਸਰੇ ਰਿਆਸਤ ਦੇ ਅੰਦਰ ਇੰਡੀਆ ਦੇ। ਅੱਛਾ, 4 ਪਿੰਡ ਉਧਰ ਨੇ, 3 ਪਿੰਡ ਇੱਧਰ ਨੇ। ਤੇ ਕਿਹੜਾ ਪਿੰਡ ਸੀ ਤੁਹਾਡਾ ਆਪਣਾ? ਸਾਡਾ ਅਬਦਾਲ ਪਿੰਡ। ਅਬਦਾਲ ਪਿੰਡ ਸੀ। ਤੇ ਜ਼ਿਲ੍ਹਾ ਜ਼ਿਲ੍ਹਾ ਜੰਮੂ, ਤਹਿਸੀਲ ਨਵਾਂ ਸ਼ਹਿਰ, ਜਿਹੜਾ ਕਿ ਅੱਜ ਕੱਲ ਆਰਸਪੁਰਾ ਹੋ ਗਈ। ਰਣਬੀਰ ਸਿੰਘਪੁਰਾ। ਹਾਂ, ਰਣਬੀਰ ਸਿੰਘਪੁਰਾ। ਠੀਕ ਹੈ। ਜੀ ਜੀ। ਮੇਰੀ ਮਾਂ ਮੈਨੂੰ ਆਂਦੀ ਸੀ ਕਿ 50 ਮਾਣੀਆਂ ਮੁੰਜੀ ਉਸ ਦਿਨ ਆਈ ਸੀ। ਓਹੋ, ਅੱਛਾ। ਜਿਸ ਦਿਨ ਤੁਸੀਂ ਮਤਲਬ ਕਿ ਪੈਦਾ ਹੋਏ ਹੋ ਤੇ 50 ਮਾਣੀਆਂ ਮੁੰਜੀ ਆਈ ਸੀ ਇੱਕ ਬੋਲ। ਓਹ ਬੱਲੇ 200 ਦਾ ਮਾਰ ਸੀ। ਉਦੋਂ ਨਹੀਂ ਸੀ, 65 ਦੀ ਗੱਲ ਹੈ ਜੀ। ਮੈਂ ਗਿਆ ਤੇ ਨਾਲ ਮੇਰੇ ਹੋਰ ਰਿਸ਼ਤੇਦਾਰ ਸਨ ਉੱਥੋਂ ਦੇ ਵੈਸਾਂ ਦੇ। ਅੱਛਾ। ਉਹ ਕਹਿੰਦੇ ਤੁਹਾਡੀ 12 ਕਨਾਲੀ ਤੁਹਾਡੀ, ਮੈਨੂੰ ਨਹੀਂ ਪਤਾ। ਅੱਛਾ। ਮੈਂ ਜਾਵੜਾ ਕਣਕ ਇੰਨੀ ਸਾਰੀ ਵੱਢ ਲਿਆਂਦੀ। ਅੱਛਾ, ਇੰਨੀ ਸਾਰੀ ਤੁਸੀਂ ਕਣਕ ਵੱਢ ਕੇ ਲਿਆਂਦੀ। ਉਹ ਆਣ ਕੇ ਮਾਂ ਨੇ ਦੱਸਿਆ ਮੈਨੂੰ, ਮੈਂ ਕਰ ਮਾਂ ਮੇਰੇ ਕਣਕ ਬਣਾ ਕੇ ਚੜ ਕੇ ਜਿੰਨੀ ਕਣਕ ਉਹਦੇ ਕੋਲ ਐਸੀ ਨਾ ਆਪਣੀ ਉਹਦੇ ਵਿੱਚ ਮਿਕਸ ਕੀਤੀ, ਉਹਦੇ ਵਿੱਚ ਰਲਾ ਲਈ ਕਣਕ। ਵਾਹ ਜੀ। ਇਹਨੇ ਸਵੇਰੇ ਉੱਠ ਜਾਣਾ। ਅੱਛਾ। ਛੱਤ ਟੁੱਟ ਜਾਣਾ। ਅੱਛਾ। ਉਹ ਕਾਂ ਵੇਖਣ ਜਾ ਕੇ। ਅੱਛਾ। ਕਾਂ ਸਾਡੇ ਪਿੰਡ ਜਾਣਾ, ਇਹਨੂੰ ਸਾਡੇ ਪਿੰਡ ਜਾਣਾ, ਇਹ ਜਾ ਸਾਡੇ ਪਿੰਡ ਜਾਏਗਾ। ਕੱਲ ਪੁੱਛਾਂਗੇ ਇਹਨੂੰ। ਜਾਂ ਉਧਰੋਂ ਆਉਂਦੇ ਸਨ ਜਿਹੜੇ, ਉਹ ਵੀ ਸਾਡੇ ਪਿੰਡ ਗਿਆ ਸਾ। ਇਹ ਕਲਮ ਕੱਲਾ ਆਪਣੇ ਛੱਤ ਤੇ ਬੈਠਾ, ਮੈਂ ਕਲਮ ਕੱਲਾ ਗੱਲ ਕਰਾਂ ਲੱਗਾ। ਸਾਡੇ ਪਿੰਡ ਗਿਆ ਸਾ, ਸਾਡੇ ਪਿੰਡ ਕਿਸ ਤਰ੍ਹਾਂ ਦਾ ਕੀ ਕਰਦੇ। ਅੱਛਾ ਬਾਬਾ ਜੀ, ਕਦੀ ਦਿਲ ਨਹੀਂ ਕੀਤਾ ਆਪਣਾ ਪਿੰਡ ਅਬਦਾਲ ਵੇਖਣ ਤੇ? ਮੈਂ ਵੇਖਿਆ, ਬੇਸਵਾਲਾ ਵੇਖਿਆ ਜੀ ਜੀ। ਲੇਕਿਨ ਮੇਰਾ ਦਿਲ ਕਰ ਹੋਣੇ ਟੁੱਟ ਗਿਆ। ਮਤਲਬ ਤੁਹਾਨੂੰ ਪਰ ਲੱਗ ਜਾਂਦਾ? ਹਾਂਜੀ। ਜਿਸ ਤਰ੍ਹਾਂ ਕਾਵਾਂ ਨੂੰ ਮੈਂ ਸੁਣਾ ਦੇ ਰਿਹਾ, ਇਸ ਤਰ੍ਹਾਂ ਮੇਰਾ ਦਿਲ ਕਰ ਮੈਨੂੰ ਕੁਛ ਸੁਣਾ ਦੇ ਜਾਣਾ। ਅਸੀਂ ਇੱਜ਼ਤਾਂ ਲਟਾ ਕੇ ਆਏ ਹਾਂ। ਅਸੀਂ ਮਾਵਾਂ ਭੈਣਾਂ ਦੇ ਕੇ ਆਏ, ਅਸੀਂ ਕੁਰਬਾਨੀਆਂ ਦੇ ਕੇ ਆਏ, ਅਸੀਂ ਆਪਣੀ ਜਾਇਦਾਦਾਂ ਦੇ ਕੇ ਆਏ। ਬਿਲਕੁਲ ਠੀਕ। ਤੁਹਾਨੂੰ ਤਸਦੀਕ ਮਿਲਿਆ, ਤੁਹਾਨੂੰ ਛੱਡਿਆ ਕੱਖ ਨਹੀਂ। ਤੁਹਾਨੂੰ ਤਸਦੀਕ ਮਿਲਿਆ। ਸਹੀ ਬਾਤ ਹੈ। ਬਿਲਕੁਲ। ਉੱਥੇ ਹੀ ਸਾਰੇ ਚੁੱਪ ਕਰ। ਇਸ ਪਿੰਡ ਬਾਰੇ ਤੁਸੀਂ ਕੀ ਕੁਝ ਸੁਣਿਆ? ਖਾਪੂਗੜਾ ਵੀ ਸਨ 47 ਤੋਂ ਪਹਿਲੇ ਦਾ ਪਿੰਡ, ਪੁਰਾਣਾ ਪਿੰਡ ਹੈ। ਪੁਰਾਣਾ ਪਿੰਡ ਇਹ ਸਿੱਖਾਂ ਦਾ ਪਿੰਡ ਸੀ, ਗੜ੍ਹ ਸੀ। ਖਾਪੂਗੜਾ। ਅੱਛਾ, ਠੀਕ ਹੈ, ਠੀਕ। अस्सलाम वालेकुम। वालेकुम सलाम व रहमतुल्लाह व बरकातहू। बाबा जी की हाल है? ठीक है जी, अल्हम्दुलिल्लाह। तुसी सुनाओ, ठीक हो? जी अल्लाह दा शुक्र, ठीक ठाक। अल्लाह ठीक है, अल्लाह पाक। आमीन जी आमीन। की नाम जी अपना? मेरा नाम मोहम्मद असलम, जी मोहम्मद असलम, चौधरी मोहम्मद असलम। जी जी जी, चौधरी मोहम्मद असलम। माशाअल्लाह तुसी हज भी कीता है। ते तुहाडे वालिद साहब दा नाम? गुलाम रसूल नंबरदार। गुलाम रसूल नंबरदार। ते बाबे दा नाम की सी? बाबे दा नाम जी हाकम अली। हाकम अली, ठीक है। दरोगा दरोगे दादा दरोगा की जैलदार। अच्छा, 7 पिंडां जैलदार सन 7 पिंडां दे। ठीक है, ठीक है। तुहाडा बाबा सी जेड़े हाकम अली, जैलदार सन 7 पिंडां दे। अच्छा अच्छा जी, तुसी 47 वेले तुहानू भी अब अपने तुहाडे बजुर्गां नू घर बार छड्ड के इधर पाकिस्तान आना पिया। तुहाडा पिछला इलाका केड़ा सी? पिछला इलाका बार्डर है साडा पाकिस्तान दा होना इस वक्त जी। वैंस असीं कौम दे। अच्छा। 7 पिंड ने वैंसां दे। जी जी। 3 पिंड इधर ने, 4 रियासत विच। अच्छा, वैंस जट? वैंस जट 3 पिंड इधर ने, उच्चे वैंस, नीवे वैंस ते खानपुर। अच्छा, ये वैंसां दे पिंड ने। जी जी। ते 4 पिंड दूसरे रियासत दे अंदर इंडिया दे। अच्छा, 4 पिंड उधर ने, 3 पिंड इधर ने। ठीक ठीक ठीक। ते जेड़े 3 पिंड इधर पाकिस्तान दे विच आके बात कीते ने, ए भी उधरों ही आए सन? ये भी उधरों आए।
ਠੀਕ ਮਤਲਬ ਉਹ ਜਿਹੜੇ 4 ਪਿੰਡ ਸਨ ਉਹਨਾਂ ਵਿੱਚੋਂ ਉੱਠ ਕੇ ਆਏ ਸਨ ਤੇ 4 ਉਧਰ ਤੇ 3 ਇੱਧਰ, ਟੋਟਲ 7 ਪਿੰਡ ਹੋ ਗਏ। ਹਾਂਜੀ। ਠੀਕ ਹੈ, ਸਹੀ ਹੈ। ਤੇ ਕਿਹੜਾ ਪਿੰਡ ਸੀ ਤੁਹਾਡਾ ਆਪਣਾ? ਸਾਡਾ ਅਬਦਾਲ ਪਿੰਡ ਸੀ। ਅਬਦਾਲ ਪਿੰਡ ਸੀ। ਤੇ ਜ਼ਿਲ੍ਹਾ ਜੰਮੂ। ਜ਼ਿਲ੍ਹਾ ਜੰਮੂ, ਤਹਿਸੀਲ ਨਵਾਂ ਸ਼ਹਿਰ, ਜਿਹੜਾ ਕਿ ਅੱਜ ਕੱਲ ਆਰਐਸਪੁਰਾ ਹੋ ਗਈ ਹੈ। ਰਣਬੀਰ ਸਿੰਘ ਹਾਂ, ਰਣਬੀਰ ਸਿੰਘ ਪੁਰਾ। ਠੀਕ ਹੈ, ਸਹੀ ਹੈ। ਬਾਬਾ ਜੀ ਆਪਣੇ ਇਲਾਕੇ ਬਾਰੇ ਦੱਸੋ, ਆਪਣੇ ਪਿੰਡ ਬਾਰੇ। ਕਿੱਡਾ ਕੁ ਵੱਡਾ ਪਿੰਡ ਸੀ 47 ਦੇ ਟਾਈਮ? ਤੁਸੀਂ ਆਪਣੇ ਬਜ਼ੁਰਗਾਂ ਕੋਲ ਕੀ ਕੁਝ ਸੁਣਦੇ ਆਏ ਆਪਣੇ ਪਿੰਡ ਵਿੱਚ? ਮੈਨੂੰ ਇਹਨਾਂ ਨਹੀਂ ਪਤਾ, ਲੇਕਿਨ ਬਜ਼ੁਰਗ ਕਹਿੰਦੇ ਸਾਡਾ ਪਿੰਡ 2 ਨੰਬਰਦਾਰ ਸਨ। ਅੱਛਾ। ਇੱਕ ਤੇ ਸਾਡਾ ਸੀ, ਇੱਕ ਦੂਸਰੇ ਟੁੱਡੀ ਸਨ। ਉਹ ਦੂਸਰੀ ਬਰਾਦਰੀ, ਹਿੰਦੂ ਬਰਾਦਰੀ ਲੋਕ ਵੀ ਆ ਸਨ। ਟੁੱਡੀ ਜਿਹੜੇ ਨੇ ਇਹ ਵੀ ਵੈਸਾ ਨਾਲ ਦੇ ਟੁੱਡੀ। ਅੱਛਾ। ਤੇ ਨੰਬਰਦਾਰਾਂ ਦਾ ਕੋਈ ਨਾਂ ਚੇਤੇ ਆ? ਕੀ ਨਾਂ ਲੈਂਦੇ ਸਨ ਬਜ਼ੁਰਗ? ਦੱਸਿਆ ਦੂਰ ਉਹਨਾਂ ਦਾ ਨਹੀਂ ਪਤਾ। ਠੀਕ ਸਰਦਾਰ ਸੀ ਮੇਰਾ ਖਾਲ। ਹਾਂ ਜੀ। ਉਹ ਟੁੱਡੀਆਂ ਵਿੱਚੋਂ ਨੰਬਰਦਾਰ ਸੀ, ਸਰਦਾਰ। ਠੀਕ। ਤੇ ਬਾਕੀ ਜਿਹੜੇ ਮੁਸਲਮਾਨ ਦੇ ਨੰਬਰਦਾਰ ਸਨ ਤੁਹਾਡੇ ਆਪਣੇ ਬਜ਼ੁਰਗ? ਆਪਣੇ ਨਾਲ ਜਿਹੜੇ ਵੈਸ ਸਨ ਉਹ ਤੇ ਅਸੀਂ ਆਪੀ ਸਨ, ਤੇ ਟੁੱਡੀਆਂ ਦੇ ਉਹ ਸਨ ਤੇ ਵੈਸਾਂ ਦੇ। ਠੀਕ ਹੈ। ਅਕਸਰੀਅਤ ਜ਼ਿਆਦਾ ਵੈਸਾਂ ਦੀ। ਜੀ। ਠੀਕ ਹੈ। ਤੇ ਮੁਸਲਮ ਟੋਟਲ ਘਰ ਕਿੰਨੇ ਕੁ ਹੋਣਗੇ? ਕਿੱਡਾ ਕੁ ਵੱਡਾ ਪਿੰਡ ਸੀ ਉਹ? ਅਬਦਾਲ? ਹਾਂਜੀ। ਇਹਦਾ ਨਹੀਂ ਪਤਾ ਮੈਨੂੰ, ਤਕਰੀਬਨ ਪਿੰਡ ਜਿਹੜਾ 100-125 ਘਰ ਹੋਏਗਾ। ਠੀਕ ਹੈ। ਤੇ ਹਿੰਦੂ ਬਰਾਦਰੀ ਲੋਕ ਵੀ ਵਸਦੇ ਸਨ? ਅੱਛਾ। ਹਿੰਦੂ ਸਨ ਜਿਹੜੇ ਛੂਤ ਕੌਮ ਹੁੰਦੀ ਹੈ ਨਾ, ਉਹ ਸਨ ਜਿਹੜੇ ਗੋਏ ਸਨ। ਜੀ ਮਤਲਬ ਜਿਹੜੇ ਕੰਮਕਾਜ ਕਰਦੇ ਸਨ ਤੁਹਾਡਾ। ਠੀਕ ਹੈ। ਤੇ ਕੀ ਕੁਝ ਬਜ਼ੁਰਗਾਂ ਗੱਲਾਂ ਕਰਦੇ ਸਨ ਕਿ ਕਿਸ ਤਰ੍ਹਾਂ ਦਾ, ਮਤਲਬ ਕਿ ਉਸ ਵੇਲੇ ਆਪਸ ਦੇ ਵਿੱਚ ਅਸੀਂ ਰਹਿੰਦੇ ਸਨ? ਜ਼ਮੀਨ ਕਿਸ ਤਰ੍ਹਾਂ ਦੀ ਸੀ? ਜ਼ਮੀਨ ਰਹੀ ਜ਼ਮੀਨ ਸੀ। ਅੱਛਾ। ਯਾਨੀ ਅੰਦਾਜ਼ਾ ਕਰੋ ਕਿ ਉੱਥੇ ਜਿਹੜੇ ਸਾਡੇ ਮਾਂ ਬਾਪ ਜਿਹੜੇ ਸਨ, ਮੈਂ ਪੈਦਾ ਹੋਇਆ ਨਾ ਜੀ, ਮੇਰੀ ਮਾਂ ਮੈਨੂੰ ਆਂਦੀ ਸੀ ਕਿ 50 ਮਾਣੀਆਂ ਮੁਝੀ ਉਸ ਦਿਨ ਆਈ ਸੀ। ਓਹੋ, ਅੱਛਾ। ਜਿਸ ਦਿਨ ਤੁਸੀਂ ਮਤਲਬ ਪੈਦਾ ਹੋਏ ਹੋ ਤੇ 50 ਮਾਣੀਆਂ ਮੁੰਜੀ ਆਈ ਸੀ, ਇੱਕ ਬੋਲ। ਓਹ ਬੱਲੇ 200 ਕਮਾਂ ਦਾ ਮਾਲਕ ਸੀ ਨਾ। 200 ਕਮਾਂ ਦੇ ਮਾਲਕ ਸੋ ਤੁਸੀਂ, ਤੁਹਾਡੇ ਬਜ਼ੁਰਗ? 200 ਕਮਾਂ। ਇੱਕ ਬੋਲ ਜਿਹੜਾ ਨਾ ਪੰਜਾਂ ਮਣਾਂ ਦੀ ਕਮਾਣੀ ਹੁੰਦੀ। ਜੀ। ਤੇ ਉਹ 50 ਬਾਣੀਆਂ ਵਾਲੇ ਇੱਕ ਬੋਲ ਲਿਆਇਆ ਸੀ। ਵਾਹ ਜੀ। ਇਹਦਾ ਮਤਲਬ ਠੀਕ ਠਾਕ ਜ਼ੋਰ ਵਾਲੀ ਜ਼ਮੀਨ ਸੀ। ਜ਼ਮੀਨ ਸੀ। ਇੱਕ ਰਾਜੇ ਨੇ 5-4 ਬਾਲੀਆਂ ਛੱਡ ਕੇ ਇੱਕ ਹੋਰ ਨਹਿਰ ਬਣਾਈ ਹੁੰਦੀ, ਫਿਰ ਅਸਾਂ ਛੱਡ ਕੇ ਖਾਲ ਨਹੀਂ ਦੇਣਾ ਹੁੰਦਾ। ਜੀ। ਇਹ ਐਸਾ ਪਾਣੀ ਦਿੰਦਾ, ਜਿਸ ਤਰ੍ਹਾਂ ਕਿ ਉਹ ਨਾਲਾ ਹੁੰਦਾ ਵੇ। ਨਾਲੇ ਜੀ, ਨਾਲੇ ਬਣਾਏ ਸਨ ਉਹਨੇ। ਠੀਕ ਹੈ। ਮਤਲਬ ਤੁਹਾਡੀਆਂ ਜ਼ਮੀਨਾਂ ਨੂੰ ਪਾਣੀ ਖੂਹਾਂ ਦੇ ਨਹੀਂ ਸੀ ਲੱਗਦੇ? ਨਹੀਂ, ਪਤਾ ਨਹੀਂ ਗੋ ਕੀ। ਹਾਂਜੀ। ਔਰ ਨਹਿਰਾਂ ਚ ਉਹਨਾਂ ਨੇ ਕੱਢੇ ਸਨ ਛੋਟੇ ਨਾਲੇ, ਮਤਲਬ। ਅੱਛਾ। ਜਿਹੜੇ ਕਿ ਅਜੇ ਤੱਕ ਵੀ ਪਾਕਿਸਤਾਨ ਪਾਣੀ ਆ ਜਾਂਦਾ ਹੈ। ਐਪਲ ਖੂਹ ਨਾਲਾ, ਜਿਸ ਤਰ੍ਹਾਂ ਪਲਖੂ ਨਾਲਾ ਵੀ ਹੈ। ਅੱਛਾ। ਲੇਕਿਨ ਇਹਦੇ ਨਾਲ ਕਰ ਉਤਲੇ ਪਾਸੇ ਪਲਖੂ ਦੇ ਜੀ ਨਹਿਰ ਸੀ, ਉੱਥੋਂ ਸਟਾਪ ਕਰ ਛੜੀ ਉਹਨੇ। ਹਾਂ, ਠੀਕ। ਬਾਜੜਿਆਂ ਦੇ ਕੋਲ, ਬਾਜੜਾ ਗੜੀ ਦੇ ਕੋਲ। ਅੱਛਾ ਬਜ਼ੁਰਗੋ, ਤੁਸੀਂ ਪੀਣ ਵਾਲਾ ਜਿਹੜਾ ਪਾਣੀ ਸੀ ਉਹ ਕਾਹਦਾ ਇਸਤੇਮਾਲ? ਉਹ ਖੂਹਾਂ ਦਾ ਪਾਣੀ ਇਸਤੇਮਾਲ ਕਰਦੇ ਸੀ ਜਾਂ ਖੂਹਾਂ ਦਾ, ਨਲਕਿਆਂ ਦਾ? ਅੱਛਾ, ਨਲਕੇ ਵੀ ਹੈ ਸਾਂ ਉਦੋਂ? ਅੱਛਾ ਜੀ। ਠੀਕ, ਸਹੀ। ਨਾਲ ਦੇ ਪਿੰਡ ਦੱਸੋ ਅਬਦਾਲ ਦੇ ਕਿਹੜੇ ਸਨ? ਇੱਕ ਸੀ ਕਪੂਰਪੁਰ, ਜੱਬੋਵਾਲ। ਅੱਛਾ। ਸਟੇਜਗੜ੍ਹ। ਅੱਛਾ, ਸਟੇਜਗੜ੍ਹ ਉਧਰ। ਠੀਕ ਹੈ। ਐਸਾ ਨਾਮ ਜੀ। ਅਬਦਾਲ ਪਿੰਡ ਤੇ ਅਸੀਂ ਪਿੱਛੇ ਜੀ ਮੈਂ ਤੇ ਹਾਫ ਸਾਹਿਬ ਗਏ ਸਨ, ਅਸੀਂ ਵੇਖ ਕੇ ਆਏ ਅਬਦਾਲ ਪਿੰਡ ਤੇ ਬਿਲਕੁਲ ਹਿਸਾਬ ਨਾਲ ਤੁਸੀਂ ਕਹ ਲਓ 0 ਲਾਈਨ ਤੇ ਬਿਲਕੁਲ ਉੱਤੇ। ਕੱਜੀਆਲ ਹੈ ਨਾ? ਹਾਂਜੀ। ਕੱਜੀਆਲ ਤੇ ਇਹ ਦਰਵਾਜ਼ਾ ਦੇਖੋ ਬਣਾ। ਜੀ। ਇੰਨੀ ਦੂਰ ਇੱਕ ਸਾਡੀ ਪੈਣੀ ਹੈ ਤੇ ਇੰਡੀਆ ਪਾਕਿਸਤਾਨ। ਉਦੋਂ ਰੌਲਾ ਨਹੀਂ ਸੀ, 65 ਦੀ ਗੱਲ ਹੈ ਜੀ। ਮੈਂ ਗਿਆ ਤੇ ਨਾਲ ਮੇਰੇ ਹੋਰ ਰਿਸ਼ਤੇਦਾਰ ਸਨ ਉੱਥੋਂ ਦੇ ਵੈਸਾਂ ਦੇ। ਅੱਛਾ। ਉਹ ਕਹਿੰਦੇ ਤੁਹਾਡੀ ਬਾਲਕ ਨਾਲ ਹੀ ਤੁਹਾਡੀ, ਮੈਨੂੰ ਨਹੀਂ ਪਤਾ। ਅੱਛਾ। ਮੈਂ ਜਾ ਵੜਿਆ ਕਣਕ ਇੰਨੀ ਸਾਰੀ ਵੱਢ ਲਿਆਂਦੀ। ਅੱਛਾ, ਇੰਨੀ ਸਾਰੀ ਤੁਸੀਂ ਕਣਕ ਵੱਢ ਕੇ ਲਿਆਂਦੀ? ਉਹ ਆਣ ਕੇ ਮਾਨ ਦੱਸਿਆ ਮੈਨੂੰ, ਮੈਂ ਆਇਆ ਕਰ
ਮਾਂ ਮੇਰੇ ਕਣਕ ਬਣਾ ਕੇ ਛੱਡ ਕੇ ਜਿੰਨੀ ਕਣਕ ਉਹਦੇ ਕੋਲ ਆਈ ਸੀ ਨਾ ਆਪਣੀ ਹਾਂ। ਉਹਦੇ ਵਿੱਚ ਮਿਕਸ ਕੀਤੀ। ਉਹਦੇ ਵਿੱਚ ਰਲਾ ਲਈ ਕਣਕ। ਵਾਹ ਜੀ ਕਿ ਸਾਡੇ ਬਜ਼ੁਰਗਾਂ ਦੀ ਮਤਲਬ ਕਿ ਉਹ ਸਾਡੀ ਜਿਹੜੀ ਜ਼ਮੀਨ ਸੀ, ਮਤਲਬ ਕਿ ਉਹ ਮਿੱਟੀ ਨਾਲ ਇੰਨਾ ਪਿਆਰ ਸੀ, ਉਹ ਜਿਹੜੀ ਵਤਨ ਦੀ ਮੁਹੱਬਤ ਹੈ ਉਹਦੀ ਕੀ ਬਾਤ ਹੈ ਜੀ। ਬਿਲਕੁਲ ਠੀਕ ਹੈ, ਸਹੀ ਹੈ। ਅੱਛਾ ਬਾਬਾ ਜੀ, ਤੁਸੀਂ ਤਾਂ ਦੱਸੇ ਜੱਬੋਵਾਲ ਪਿੰਡ, ਸੁਚੇਤਗੜ੍ਹ, ਅਬਦਾਲ ਪਿੰਡ ਨਾਲ ਦੇ ਪਿੰਡ ਸਨ, ਤੇ ਇਹ ਉਰਲੇ ਪਾਸੇ ਪਿੰਡ ਸੀ ਕਜਲੇਵਾਲ, ਕੁੰਦਨਪੁਰ, ਸਾਲੀਆ, ਮਤਲਬ ਇਹ ਪਿੰਡ ਸਨ। ਠੀਕ ਹੈ ਠੀਕ ਹੈ। ਇਹ 3-4 ਪਿੰਡ ਇੱਧਰ ਪਾਕਿਸਤਾਨ ਦੀ ਆਪਣਾ ਹੱਥ ਵਿੱਚ ਆ ਗਏ, ਬਾਕੀ ਜੱਬੋਵਾਲ, ਸੁਚੇਤਗੜ੍ਹ, ਅਬਦਾਲ ਉਧਰ ਚਲੇ ਗਏ। ਠੀਕ ਹੈ। ਤੇ ਜੱਬੋਵਾਲ ਪਿੰਡ ਬਾਰੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਵੇ? ਪਤਾ ਕਿ ਮੇਰੇ ਨਾਨਕੇ ਨੇ, ਨਾ ਮੈਨੂੰ ਪਤਾ। ਅੱਛਾ, ਜੱਬੋਵਾਲ ਪਿੰਡ ਨਾਨਕੇ ਸਨ। ਨਹੀਂ ਕੀ ਕੁਝ ਦੱਸ ਕੋ, ਤੁਸੀਂ ਹਿੰਦੂਆਂ ਦੇ ਘਰ ਵੀ ਆਇਆ ਸਨ ਕੁਝ? ਨਹੀਂ ਕਹਿ ਸਕਦਾ। ਅੱਛਾ ਅੱਛਾ, ਠੀਕ, ਸਹੀ ਸਹੀ। ਅੱਛਾ ਹੁਣ ਤੁਸੀਂ ਮੈਨੂੰ ਦੱਸੋ, ਚਲੋ ਖੈਰ ਤੁਸੀਂ ਉਸ ਵੇਲੇ ਤੁਹਾਡੀ ਉਮਰ 6-7 ਸਾਲ ਸੀ। 7-8 ਸਾਲ ਉਮਰ ਸੀ ਤੁਹਾਡੀ 47 ਦੇ ਟਾਈਮ। ਤੇ ਕੁਛ ਤੁਹਾਨੂੰ ਯਾਦ ਹੈ ਕਿ ਕਿਸ ਤਰ੍ਹਾਂ ਉਹ ਮਤਲਬ ਕਿ ਤੁਸੀਂ ਪਿੰਡ ਛੱਡਿਆ, ਜਾਂ ਕਿਸ ਤਰ੍ਹਾਂ ਖਬਰਾਂ ਤੁਹਾਡੇ ਤੱਕ ਪਹੁੰਚੀਆਂ? ਸਾਨੂੰ ਤੇ 10-15 ਦਿਨ, ਇਹਨਾਂ ਮੈਨੂੰ ਪਤਾ ਕਿ 10-15 ਦਿਨ ਪਹਿਲਾਂ ਜਿਹੜੇ ਲੋਕ ਸਨ ਜਿਹਨਾਂ ਦੀ ਰਿਸ਼ਤੇਦਾਰੀ ਇੱਧਰ ਸੀ ਪਾਕਿਸਤਾਨ ਦੇ, ਜੀ ਜੀ, ਉਹ ਪਾਕਿਸਤਾਨ ਉਹ ਛੱਡ ਗਏ ਸਨ ਮੁੰਡੇ ਬੱਚਿਆਂ ਨੂੰ ਤੇ ਔਰਤਾਂ ਨੂੰ। ਅੱਛਾ, ਮੈਂ ਯਾਨੀ ਤੁਹਾਨੂੰ ਦੱਸਿਆ ਏਦਾਂ ਕਿ ਸਾਂ ਮੈਨੂੰ ਇੱਧਰ ਛੱਡ ਗਏ ਸਨ। ਮੈਨੂੰ ਗੁਲਬਾਰ ਛੱਡ ਗਏ। ਗੁਲਬਾਰ ਸਾਡੀ ਗੁੱਪੀ ਸੀ, ਉੱਥੇ ਛੱਡ ਗਏ। ਬਾਪ ਮੇਰਾ ਵੱਡਾ ਭਾਈ ਜਿਹੜਾ, ਉਹਨੂੰ ਗਾਜ਼ੀਪੁਰ ਤਲਵਾੜੇ ਸਾਡੀ ਗੁੱਪੀ ਸੀ, ਉਹਨੂੰ ਉੱਥੇ ਛੱਡ ਗਏ ਜੀ। ਮੇਰੀ ਗੇਮ ਕੀ ਸੀ, ਖੇਡਣਾ ਕੀ ਹੁੰਦਾ ਸੀ, ਇਹਨੇ ਸਵੇਰੇ ਉੱਠ ਜਾਣਾ। ਅੱਛਾ, ਛੱਤ ਟੁੱਟ ਜਾਣਾ। ਅੱਛਾ, ਉਹ ਕਾਂ ਵੇਖਣੇ ਜਾ ਕੇ। ਅੱਛਾ, ਕਾਂ ਸਾਡੇ ਪਿੰਡ ਜਾਣਾ, ਸਾਡੇ ਪਿੰਡ ਜਾਣਾ, ਜਾ ਰਿਹਾ ਸਾਡੇ ਪਿੰਡ ਜਾਏਗਾ। ਕੱਲ ਪੁੱਛਾਂਗੇ ਜਾਂ ਉਧਰ ਆਉਂਦੇ ਸਨ ਜਿਹੜੇ, ਉਹ ਵੀ ਸਾਡੇ ਪਿੰਡ ਗਿਆ ਸਨ। ਇਹ ਕਲਮ ਕੱਲਾ ਆਪਣੇ ਛੱਤ ਤੇ ਬੈਠਾ, ਕਲਮ ਕੱਲਾ ਗੱਲ ਕਰਾਂ, ਸਾਡੇ ਪਿੰਡ ਗਿਆ ਸਨ, ਸਾਡੇ ਪਿੰਡ ਕਿਸ ਤਰ੍ਹਾਂ ਦਾ ਕੀ ਕਰਦੇ। ਅੱਛਾ, ਤੁਸੀਂ ਕਾਵਾਂ ਨਾਲ ਗੱਲਾਂ ਕਰਨੀਆਂ, ਪੰਛੀਆਂ ਨਾਲ, ਪਰਿੰਦਿਆਂ ਨਾਲ ਗੱਲਾਂ ਕਰਨੀਆਂ, ਸਾਡੇ ਪਿੰਡ ਗਿਆ ਸਾਂ ਜਾਂ ਸਾਡੇ ਪਿੰਡ ਦਾ ਕਾਂ ਹੈ। ਵਾਹ ਜੀ ਵਾਹ। ਬਾਪ ਮੇਰਾ ਸੀ, ਉਹਨੇ ਸਿਰਫ ਝਾਰੀ ਫੜੀ ਸੀ, ਉਹ ਲੋਕ ਭੁੱਖੇ ਪੀਂਦੇ ਨਾਲ। ਜੀ ਜੀ, ਝਾਰੀ ਫੜੀ ਸੀ, ਇਹ ਚੀਜ਼ ਚੁੱਕ ਕੇ ਲੈਂਦੀ ਸੀ। ਹਾਂ, ਨਜ਼ਦੀਕੋਂ ਚੁੱਕ ਕੇ ਲੈਂਦੀ। ਜੀ ਜੀ, ਖੀਰ ਤੱਕ ਕਹਿੰਦਾ ਸੀ ਕੱਲ ਤੋਂ ਤੇ ਬਾਕੀ ਜਿਹੜਾ ਤੁਹਾਡਾ ਮਾਲ ਡੰਗਰ ਸੀ ਰੱਖਣ? ਹਾਂ, ਸਾਡਾ ਮਾਲ ਡੰਗਰ ਜਿਹੜਾ ਨਾ ਜੀ, ਉਹ ਉੱਥੇ ਰਹਿਣ ਮੇਂਗ ਲੋਕ ਜਿਹੜੇ ਰਹਿੰਦੇ ਸਨ। ਅੱਛਾ, ਮੇਂਗ ਉਹਨਾਂ ਇੱਧਰ ਕੱਟਦੇ। ਅੱਛਾ, ਖਾਸ ਕਰ ਸਾਡਾ। ਹਾਂ ਹਾਂ, ਜਿਹੜੇ ਸੂਤ ਕੌਮ ਸਨ ਜੀ ਜੀ, ਉਹਨਾਂ ਨੇ ਇਸ ਪਾਸੇ ਬਾਰਡਰ ਇੱਧਰ ਪਾਕਿਸਤਾਨ ਵਾਲੇ ਪਾਸੇ ਕਰ ਦਿੱਤਾ, ਕਜੀਵਾਲ ਪਹੁੰਚਾਤਾ ਸੀ। ਅੱਛਾ, ਵਾਹ ਜੀ ਵਾਹ। ਮਤਲਬ ਬਾਬਾ ਜੀ ਨੇ ਤੁਹਾਡਾ ਮੁਸਾਦਾ ਕੀਤਾ? ਹਾਂਜੀ, ਤੁਹਾਡੀ ਫੇਵਰ ਚ ਰਹੇ ਹੋ, ਨਾ ਕਿ ਮਤਲਬ ਕਿ ਉਹਨਾਂ ਨੂੰ ਨਹੀਂ ਪਤਾ ਕਿ ਕੁਝ ਹੋ ਜਾਣਾ, ਖੀਰ ਹੋ ਜਾਣਾ। ਠੀਕ ਠੀਕ। ਤੁਸੀਂ ਦੱਸ ਸਕਦੇ ਹੋ ਕੋਈ ਐਸਾ ਤੁਹਾਡੇ ਬਜ਼ੁਰਗ ਕੀ ਨਾਂ ਲੈਂਦੇ ਸਨ, ਯਾਰ ਸਾਡਾ ਫਲਾਣਾ ਕੰਮ ਸੀ, ਮੇਘ ਉਹਦਾ ਨਾਂ ਸੀ? ਨਹੀਂ, ਕਿਉਂਕਿ ਹੋ ਸਕਦਾ ਅੱਜ ਵੀ ਉਸ ਜਿਹੜੇ ਤੁਹਾਡੇ ਕੰਮ ਕਾਜ ਕਰਨ ਵਾਲੇ ਹਨ ਉਹਨਾਂ ਦੀ ਨਸਲ ਚੱਲਦੀ ਪਈ ਹੈ, ਹੋ ਸਕਦਾ ਉਹਨਾਂ ਦੇ ਵਿੱਚੋਂ ਮੈਨੂੰ ਯਾਦ ਨਹੀਂ। ਜੀ ਜੀ ਜੀ, ਮੁਹੰਮਦ ਹੁਸੈਨ ਮਰਾਸੀ ਸੀ ਜਿਹੜਾ। ਅੱਛਾ, ਮੁਹੰਮਦ ਹੁਸੈਨ ਮਰਾਸੀ। ਅੱਛਾ, ਮਰਾਸੀ ਵੈਸਾਂ ਦਾ ਸੀ, ਵੈਸਾਂ ਪਿੰਡ ਦਾ ਰਹਿਣ ਵਾਲਾ ਉੱਥੋਂ। ਜੀ ਜੀ, ਉਹਦਾ ਪਤਾ ਸੀ। ਅੱਛਾ ਅੱਛਾ, ਉਹ ਵੀ ਤੁਹਾਡਾ ਕੰਮ ਕਾਜ ਕਰਦਾ ਸੀ? ਅੱਛਾ, ਉਹਨੇ ਜਿਹੜਾ ਆਪਣਾ ਵੈਂਸ ਪਿੰਡ ਬੋਲੇ ਵੈਂਸ ਮਿਲਣਾ, ਭੋਲੇ ਵੈਂਸ। ਅੱਛਾ ਅੱਛਾ, ਭੋਲੇ ਵੈਂਸ ਤੋਂ ਜਾਣਾ ਅਬਦਾਲ ਪਿੰਡ, ਤੁਹਾਡਾ ਕੰਮ ਕਾਜ? ਇੱਥੋਂ ਸਰ ਸਾਡੇ ਭੋਲੇ ਵੈਂਸਾਂ ਤੋਂ 2-3 ਬੁੜੀਆਂ ਦੇ ਬੰਦੇ ਸਾਡਾ ਕੰਮ ਕਰਨ ਜਾ ਕੇ ਦੁੱਧ ਰਿੜਕਣ ਵਾਸਤੇ ਪਤਾ। ਜੀ ਜੀ, ਠੀਕ ਠੀਕ ਠੀਕ। ਤੁਹਾਡੇ ਮਤਲਬ ਜਾ ਕੰਮ ਕਾਜ ਕਰਨਾ। ਤੇ 200 ਕਿੱਲਾ ਤੁਹਾਡੀ ਪੈਲੀ ਸੀ, ਸਾਰੀ ਆਬਾਦ ਸੀ? ਸਾਰੀ ਆਬਾਦ, ਮਤਲਬ ਕੋਈ ਵਰਾਨੀ ਕੋਈ ਨਹੀਂ? ਵਰਾਨਗੀ ਵਾਲੀ ਗੱਲ ਹੀ ਕੋਈ ਨਹੀਂ ਸੀ ਉੱਥੇ। ਪਾਣੀ ਸ਼ਾਨੀ ਬਿਲਕੁਲ ਸਹੀ ਬਾਤ। ਠੀਕ, ਸਹੀ। ਅੱਛਾ, ਜਦੋਂ ਤੁਹਾਡੇ ਬਜ਼ੁਰਗਾਂ ਨੇ ਪਿੰਡ ਛੱਡਿਆ, ਇਹ ਪਾਕਿਸਤਾਨ ਦੇ ਵਿੱਚ ਆਏ ਨੇ, ਸਭ ਤੋਂ ਪਹਿਲੇ ਆ ਕੇ ਉਹਨਾਂ ਨੇ ਕਿੱਥੇ ਮਤਲਬ ਸਟੇ ਕੀਤਾ, ਯਾਨੀ ਕਿ ਕਿੱਥੇ ਉਹਨਾਂ ਨੂੰ ਰਹਿਣ ਵਾਸਤੇ? ਦੱਸਿਆ ਸੀ ਕਿ ਉੱਥੇ
ਇੱਕ ਜੇ ਵੈਸਾਂ ਨਾਲ ਪਿੰਡ ਇੱਕ ਛੋਟਾ ਜਿਹਾ ਖਾਨੇ ਚੱਕ, ਠੀਕ ਹੈ ਛੋਟਾ ਜਿਹਾ ਪਿੰਡ, ਉੱਥੇ ਅਸੀਂ ਲੱਗੇ, ਉੱਥੇ ਸਾਡੀ ਇਸਲਾਮ ਦਾ ਅੱਛਾ। ਵੱਡਾ ਸਾਡੇ ਮਾਂ ਪਿਓ ਜੀ। ਜੀ ਜੀ ਉਹ ਦੋ ਦਿਨ ਉੱਥੇ ਰਹੇ, ਜੀ ਜੀ ਬਾਕੀ ਫਿਰ ਆ ਗਏ ਗਾਜੀ ਬਤਲਵਾੜੇ, ਜੀ ਜੀ ਉੱਥੇ ਕਾਫੀ ਦੇਰ ਰਹੇ। ਠੀਕ ਹੈ। ਉਸ ਤੋਂ ਬਾਅਦ ਫਿਰ ਜ਼ਮੀਨ ਲਾਟ ਹੋ ਗਈ, ਹੂੰ ਇੱਥੇ ਅਪੂਗੜੇ, ਹਪੂਗੜੇ, ਇੱਥੇ ਆ ਗਏ। ਠੀਕ ਹੈ। ਜ਼ਮੀਨ ਤੁਹਾਨੂੰ ਪੂਰੀ ਲਾਟ ਹੋਈ 200 ਕਿੱਲੇ? ਨਹੀਂ, ਹਾਂ, ਸਾਨੂੰ ਕੋਈ 20-25 ਕਮਾਂ 20-25 ਕਿੱਲੇ ਬਸ ਲਾਟ ਹੋਈ 200 ਕਿੱਲੇ ਦੀ। ਠੀਕ ਠੀਕ ਸਹੀ ਹੈ। ਉਸ ਵੇਲੇ ਬਾਬਾ ਜੀ ਰਾਜਾ ਕੌਣ ਸੀ? ਹਰੀ ਸਿੰਘ। ਹਾਂ, ਹਰੀ ਸਿੰਘ ਦਾ ਨਾਮ ਤੁਸੀਂ ਅੱਗੇ ਲੈ ਰਹੇ ਸੋ। ਠੀਕ ਹੈ। ਤੇ ਹਰੀ ਸਿੰਘ ਨਾਲ ਕੋਈ ਹੈ ਸੀ ਤਲਕ ਤੁਹਾਡੇ ਕਿਸੇ ਫੈਮਿਲੀ ਮੈਂਬਰ? ਸਾਡੇ ਵਡੇਰਿਆਂ ਦਾ ਬੜਾ ਸੀ। ਅੱਛਾ ਆਉਣ ਜਾਣ, ਸ਼ਾਦੀਆਂ, ਅੱਛਾ। ਤੇ ਉਹ ਜਿਹੜਾ ਹਰੀ ਸਿੰਘ ਰਾਜਾ ਸੀ ਉਹ ਵੀ ਆਂਦਾ ਸੀ ਤੁਹਾਡੇ ਵਿਆਹਾਂ ਸ਼ਾਦੀਆਂ ਦੇ ਮਤਲਬ? ਨਹੀਂ, ਉਹ ਤੇ ਨਹੀਂ ਆਉਂਦਾ, ਕਦੀ ਆਉਂਦਾ ਹੀ ਹੋਣਾ, ਕਦੀ ਨਹੀਂ। ਠੀਕ ਹੈ ਠੀਕ ਹੈ। ਤੇ ਤੁਹਾਡੇ ਵਾਲ ਸਾਹਿਬ ਦਾ ਤੁਸੀਂ ਆਊਟ ਆਫ ਰਿਕਾਰਡ ਗੱਲ ਕੀਤੀ ਕੋਈ ਯਾਰ ਦੋਸਤ ਸਨ ਆਪਸ ਦੇ ਵਿੱਚ? ਹਾਂਜੀ ਜੀ ਜੀ ਠੀਕ ਹੈ। ਤੇ ਕੀ ਕੋਈ ਬਜ਼ੁਰਗ ਦੱਸਦੇ ਹਨ ਕਿਸ ਤਰ੍ਹਾਂ ਦਾ ਬੰਦਾ ਸੀ ਉਹ? ਮੁਸਲਮਾਨਾਂ ਦੀ ਫੇਵਰ ਵਿੱਚ ਆਇਆ ਸੀ ਹਰੀ ਸਿੰਘ ਸੀ ਜਿਹੜਾ? ਹੁਣ ਤੇ ਦੇਖੀਏ ਤੇ ਨਹੀਂ ਹਰੀ ਸਿੰਘ, ਲੇਕਿਨ ਹੈ ਸੀ ਸਾਡੇ, ਹੈ ਸੀ ਆਖਦੇ। ਅੱਛਾ, ਮੁਸਲਮਾਨਾਂ ਦੇ ਹੱਕ ਵਿੱਚ ਆਇਆ ਸੀ ਲੇਕਿਨ ਮੁਸਲਮਾਨਾਂ ਨੇ ਪੇਸ਼ ਹੀ ਨਹੀਂ ਰਹੀ, ਉਹਨੇ ਪਾਪ ਖਬਰ ਨਹੀਂ ਕਰ ਰਿਹਾ। ਕਸ਼ਮੀਰ ਦਾ ਨਾਰਾ ਮਾਰ ਰਿਹਾ। ਜੀ ਜੀ ਠੀਕ ਹੈ, ਸਹੀ ਸਹੀ। ਇਸ ਵੇਲੇ ਤੁਸੀਂ ਬੈਠੇ ਹੋ ਹਪੂਗੜਾ ਦੇ ਵਿੱਚ? ਹਾਂਜੀ ਠੀਕ ਹੈ। ਤੇ ਹਪੂਗੜਾ ਦਾ ਜ਼ਿਲ੍ਹਾ ਤੇ ਤਹਿਸੀਲ ਸਿਆਲਕੋਟ ਹੈ? ਆਖਰੀ ਪਿੰਡ ਸਿਆਲਕੋਟ, ਦਸਕਾ ਹੈ। ਤਹਿਸੀਲ ਦੇ ਦਸਕੇ ਦਾ ਆਖਰੀ ਪਿੰਡ ਹੈ ਹਪੂਗੜਾ। ਤਹਿਸੀਲ ਦਸਕੇ ਜਾਂਦਾ ਹੈ? ਤਹਿਸੀਲ ਦਸਕੇ ਦਾ ਆਖਰੀ ਪਿੰਡ ਹਪੂਗੜਾ। ਫਿਰ ਅੱਗੇ ਲੱਦੜ ਵਗੈਰਾ, ਉਂਦੜ ਵਗੈਰਾ ਜਿਹੜੇ ਪਿੰਡ ਨੇ, ਇਹ ਤਹਿਸੀਲ ਸਿਆਲਕੋਟ ਦੇ ਨੇ। ਅੱਛਾ ਅੱਛਾ ਅੱਛਾ, ਠੀਕ ਠੀਕ ਠੀਕ, ਸਹੀ ਸਹੀ। ਇਹਦੇ ਵਿੱਚੋਂ ਵੀ ਜਾ ਕੇ ਤਹਿਸੀਲ ਦਸਕਾ ਜਿਹੜਾ ਹੈ। ਜੀ 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 ਜੀ। ਆਡਾ ਵਗੈਰਾ ਕੁएं की ये वो लटो बटो, ਠੀਕ ਹੈ। ये सब। ਇਸ ਪਿੰਡ ਬਾਰੇ ਤੁਸੀਂ ਕੀ ਕੁਝ ਸੁਣਿਆ? ਹਪੂਗੜਾ ਵੀ ਸਨ 47 ਤੋਂ ਪਹਿਲੇ ਦਾ ਹੀ ਪਿੰਡ ਹੈ, ਪੁਰਾਣਾ ਪਿੰਡ ਹੈ? ਪੁਰਾਣਾ ਪਿੰਡ ਹੈ, ਇਹ ਸਿੱਖਾਂ ਦਾ ਪਿੰਡ ਸੀ, ਗੜ੍ਹ ਸੀ ਹਪੂਗੜਾ। ਹਪੂਗੜਾ। ਅੱਛਾ ਠੀਕ ਹੈ ਠੀਕ ਹੈ। ਹੋਰ ਕੁਝ ਦੱਸੋ ਇਸ ਪਿੰਡ ਦੇ ਬਾਰੇ ਗੱਲਬਾਤ ਜੋ ਤੁਸੀਂ ਬਜ਼ੁਰਗਾਂ ਕੋਲ ਸੁਣਦੇ ਆਏ। ਇੱਥੇ ਲੋਕ ਦੱਸਦੇ ਨੇ, ਇੱਥੇ ਦੇ ਜੀ ਜ਼ਿਆਦਾਤਰ ਕਸ਼ਮੀਰੀ ਲੋਕ ਨੇ, ਕੌਮ ਕਸ਼ਮੀਰੀ ਜੀ, ਉਹ ਕਹਿੰਦੇ ਨੇ ਕਿ ਅਸਾਂ ਕੋਈ ਸਾਡੇ ਪਿੰਡ ਲੜਾਈ ਹੋਈ ਹੀ ਨਹੀਂ। ਅੱਛਾ, ਹਾਂਜੀ, ਕਦੀ ਲੜਾਈ ਨਹੀਂ ਸੀ? ਕਦੀ ਲੜਾਈ ਨਹੀਂ। ਮੁਸਲਮਾਨਾਂ ਨੇ ਸਿੱਖਾਂ ਨੇ ਕਦੀ ਲੜਾਈ ਨਹੀਂ ਸੀ, ਬਕੌਲ ਲੈਣਾ ਮਤਲਬ ਇੰਨਾ ਸਲੂਕ ਸੀ? ਇੰਨਾ ਸਲੂਕ ਸੀ। ਅੱਛਾ ਠੀਕ ਠੀਕ ਠੀਕ, ਸਹੀ। ਤੇ ਇਸ ਵੇਲੇ ਹਪੂਗੜਾ ਦੇ ਵਿੱਚ ਕੋਈ ਐਸੇ ਬਜ਼ੁਰਗ ਹੈ ਨੇ ਜਿਨ੍ਹਾਂ ਦੀ ਉਮਰ ਕੋਈ 85-90 ਸਾਲ ਦੀ ਢੇੜ ਹੋਵੇ? ਹਪੂਗੜਾ ਤੇ ਜੱਦੀ ਰਹਿਣ ਵਾਲੇ ਹੋਣ ਤੁਹਾਡੀ ਨਜ਼ਰ ਦੇ ਵਿੱਚ? ਹਾਂ, ਹੈ ਇੱਕ ਆਦਮੀ। ਅੱਛਾ, ਕੀ ਨਾਮ ਉਹਨਾਂ ਦਾ? ਬਸ਼ੀਰ, ਚੌਧਰੀ ਬਸ਼ੀਰ। ਚੌਧਰੀ ਬਸ਼ੀਰ ਨਾਰੂ। ਨਾਰੂ ਕਿਹੜੀ ਬਰਾਦਰੀ ਹੈ? ਨਾਰੂ। ਨਾਰੂ। ਇਹ ਨਾਰੂ ਕਿੰਨਾ ਵਿੱਚੋਂ? ਪਤਾ ਨਹੀਂ ਕੀ ਇਹ ਨਾਰੂ ਜੱਟ ਬਰਾਦਰੀ, ਜੱਟ ਬਰਾਦਰੀ ਨਾਰੂ। ਉਹ ਸਾਡੇ ਖੂਤੇ ਰਹਿੰਦਾ। ਉਹ ਤੇ ਕਿੰਨੀ ਕੁ ਉਮਰ ਹੋਗੀ ਬਜ਼ੁਰਗੋ ਤੁਹਾਡੇ ਅੰਦਾਜ਼ੇ ਦੇ ਮੁਤਾਬਕ? ਮੇਰੇ ਨਾਲ ਉਹਦੀ 10-15 ਸਾਲ ਬਹੁਤ ਹੋਣਾ। ਅੱਛਾ, ਤੇ ਸਿਹਤ ਬੜੀ ਮਿਹਨਤ। ਵਾਹ, ਮਤਲਬ ਹਪੂਗੜਾ ਦਾ ਤੁਸੀਂ ਕਹਿ ਲਓ ਕਿ ਉਹਨੂੰ ਸਾਰਾ ਹੀ ਪਤਾ? ਸਾਰਾ ਪਤਾ। ਸਾਡਾ ਮੈਂ ਪਤਾ, ਸਾਡਾ ਕੋਈ ਥੋੜਾ ਜਿਹਾ ਅਜ਼ੀਜ਼ ਸੀ, ਸਾਡੇ ਪਿੰਡ ਦਾ ਪਤਾ ਉਹਨੂੰ, ਸਾਨੂੰ ਉੱਥੋਂ ਦਾ ਜਾਣਨ ਵਾਲਾ। ਆਮ ਤੌਰ ਤੇ ਇੱਥੋਂ ਦੇ ਲੋਕ, ਸਾਡੇ ਕੁਝ ਲੋਕ ਹਾਲੀ ਵੀ ਆਏ ਨੇ, ਉਹ ਵੀ 100 ਸਾਲ ਤੋਂ ਉੱਤੇ ਹੋਣਾ। ਤੇ ਉਹ ਕਹਿੰਦਾ ਸੀ ਤਾਂ ਜਾ ਕੇ ਤੁਹਾਡੀ ਮੰਜੀ ਵੰਡਦੇ ਦਿਨ, ਮੰਜੀ ਵੰਡਦੇ ਦਿਨ ਤੋਂ ਮੈਂ ਗਿਆ ਮੰਜੀ ਲੈਣ, ਚੀਜ਼ ਰੋਟੀ ਲੈਣ। ਉਹ ਮੇਰੇ ਬਾਪ ਨੇ ਨੂੰ ਕਿਹਾ ਹੋਗਾ, ਅਗਰ ਇੰਦਾ ਹੈ ਕੰਮ ਤੋਂ ਕੀਤਾ ਫਿਰ ਨਹੀਂ, ਇੱਥੇ ਰਹਿਣਾ, ਇੱਥੇ ਰੋਟੀ ਖਾਣੀ ਹੈ, ਇੱਥੇ ਵੀ ਖਾਣਾ, ਇੱਥੇ ਕੰਮ ਕਰ। ਜੀ ਜੀ ਠੀਕ ਠੀਕ ਠੀਕ, ਸਹੀ। ਅੱਛਾ ਬਾਬਾ ਜੀ, ਕਦੀ ਦਿਲ ਨਹੀਂ ਕੀਤਾ ਆਪਣਾ ਪਿੰਡ ਅਬਦਾਲ ਵੇਖਣ ਤੇ? ਮੈਂ ਵੇਖਿਆ, ਦਿਲ ਸਵਾਲਾਂ ਵੇਖਿਆ। ਜੀ ਜੀ, ਮੇਰਾ ਦਿਲ ਕਦੇ ਹੋਣੇ ਟੁੱਟ ਗਿਆ।
ਮਤਲਬ ਤੁਹਾਨੂੰ ਪਰ ਲੱਗ ਜਾਂਦਾ। ਹਾਂਜੀ, ਜਿਸ ਤਰ੍ਹਾਂ ਕਾਵਾਂ ਨੂੰ ਮੈਂ ਸੁਣਾ ਦੇ ਜਾਣਾ, ਇਸ ਤਰ੍ਹਾਂ ਮੈਂ ਦਿਲ ਕਰੇ ਮੈਨੂੰ ਕੁਛ ਸੁਣਾ ਦੇ ਜਾਣਾ ਚਾਹੀਦਾ। ਜੀ ਜੀ ਸਹੀ। ਕਦੀ ਤੁਸੀਂ ਕੋਸ਼ਿਸ਼ ਇੱਕ ਕੀਤੀ? ਤੁਸੀਂ ਤਾਰਾ ਕਰੋ ਨਾ ਕਿ ਕਣਕ ਲਿਆ ਕੇ ਨਹੀਂ ਸਹੀ ਉਹਨਾਂ ਨੇ ਇਹ ਕੀਤਾ। ਜੀ 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 ਬਾਕੀ ਬੜੀ ਗੱਲ ਹੈ। ਇੰਤਹਾ ਹੈ ਜੀ ਉਸ ਮਤਲਬ ਕਿ ਉਹ ਆਪਣੇ ਵਤਨ ਦੀ ਮਿੱਟੀ ਨਾਲ ਜਿਹੜੀ ਮੁਹੱਬਤ ਹੈ ਤੁਹਾਡੀ ਇਹ ਵੀ ਨਹੀਂ ਇੰਤਹਾ ਹੈ। ਕੋਈ ਮਾਰ ਛੜੇਗਾ, ਕੋਈ ਗੈਰ ਕਰ ਦੇਗਾ, ਕੋਈ ਹੋਏ ਹੋਏ। ਇਹ ਨਹੀਂ। ਤੇ ਹੱਲੇ ਉਮਰ ਤੁਹਾਡੀ 7-8 ਸਾਲ ਸੀ, ਕੀ ਹੁੰਦੀ 7-8 ਸਾਲ ਬੱਚਾ ਹੁੰਦਾ ਵੇ। ਵਾਹ ਜੀ ਵਾਹ, ਠੀਕ ਹੈ। ਮੇਰਾ ਬੜਾ ਸਵਾਲ ਦਿਲ ਕਰੇ ਕੋਈ ਸਾਡੇ ਪਿੰਡ ਦਾ ਹੋਏ, ਹਾਂ ਮੈਨੂੰ ਖਤ ਲਿਖੇ, ਮੈਂ ਕੋਸ਼ਿਸ਼ ਕਰਾਂਗਾ ਜਾਂ ਮੈਂ ਉਹ ਕੋਸ਼ਿਸ਼ ਕਰੇ ਮੈਂ ਚਾਹਾਂਗਾ। ਅੱਛਾ ਅੱਛਾ ਠੀਕ ਹੈ। ਇਹ ਵੀਡੀਓ ਤੁਹਾਡੀ ਅਬਦਾਲ ਪਿੰਡ ਤੱਕ ਪਹੁੰਚਦੀ ਹੈ, ਮਤਲਬ ਜਿਹੜੇ ਇਸ ਵੇਲੇ ਉੱਥੇ ਲੋਕ ਵਸ ਰਹੇ ਨੇ, ਤੁਹਾਡੀ ਗੱਲਬਾਤ ਸੁਣਦੇ ਨੇ ਜੀ, ਇਹ ਬਜ਼ੁਰਗ ਤੇ ਸਾਡੇ ਪਿੰਡ ਦੇ ਨੇ, ਉਹ ਤੁਹਾਡੇ ਨਾਲ ਮਤਲਬ ਕਿ ਰਾਬਤਾ ਕਰਨ, ਤੁਹਾਨੂੰ ਬੁਲਾਉਣ, ਤੇ ਤੁਸੀਂ ਜਾਓਗੇ? ਅੱਛਾ ਸਹੀ ਹੈ ਸਹੀ। ਚਲੋ ਜੀ, ਅਸੀਂ ਵੀ ਦੁਆ ਕਰਨੇ ਆ ਕੋਈ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਮਤਲਬ ਕਿ ਉੱਥੋਂ ਬੁਲਾਏ ਤੇ ਫਿਰ ਤੁਸੀਂ ਜਾਓ। ਤੇ ਅੱਛਾ ਬਾਬਾ ਜੀ, ਬੜਾ ਤਕਲੀਫ ਦੇਣ ਸਫ਼ਰ ਸੀ ਉਹ, ਬੜਾ ਮਤਲਬ ਕਿ ਤੁਸੀਂ ਕਹਿ ਲਓ ਕਿ ਔਖਾ ਪਿੰਡਾ ਸੀ। ਇਹ ਤੇ ਸਾਨੂੰ ਤੇ ਹਰ ਚੀਜ਼ ਬਣੀ ਬਣਾਈ ਮਿਲੀ ਹੈ, ਇਹ ਤੁਹਾਡੇ ਬਜ਼ੁਰਗਾਂ ਦੀ ਕੁਰਬਾਨੀਆਂ ਨੇ, ਤੇ ਤੁਹਾਡੇ ਸਦਕਾ ਕਰਕੇ ਅੱਜ ਅਸੀਂ ਮਜ਼ਹਬੀ ਤੌਰ ਤੇ ਆਜ਼ਾਦ ਹਾਂ, ਮੁਆਸ਼ਰਤੀ ਤੌਰ ਤੇ ਆਜ਼ਾਦ ਹਾਂ, ਤੇ ਸਿਰਫ ਮਤਲਬ ਕਿ ਤੁਹਾਡੇ ਕੁਰਬਾਨੀ ਦੀ ਵਜ੍ਹਾ ਤੋਂ ਕਰਕੇ। ਤੇ ਵੇਖੋ ਐਡੇ ਮਤਲਬ ਕਿ ਮਾਸ਼ਾਅੱਲਾ ਐਡੇ ਲੈਂਡਲਾਰਡ ਸੋ ਤੁਸੀਂ, ਤੁਹਾਡੇ ਬਜ਼ੁਰਗ 200 ਕਿੱਲਾ ਪੈਲੀ ਛੱਡ ਕੇ ਆਪਣਾ ਹੱਸਦਾ ਵਸਦਾ ਘਰ ਉਜਾੜ ਕੇ ਇੱਧਰ ਆਣਾ, ਤੇ ਉਹ ਕਿਸ ਤਰ੍ਹਾਂ ਫਿਰ ਮਤਲਬ ਕਿ ਤੁਸੀਂ ਸੰਭਾਲਾ ਦਿੱਤਾ ਆਪਣੇ ਬਜ਼ੁਰਗ, ਤੁਹਾਡੇ ਬਜ਼ੁਰਗਾਂ ਨੇ ਕੀ ਕੁਝ ਤੁਹਾਨੂੰ ਸਖਤੀਆਂ ਝੇਲਣੀਆਂ ਪਈਆਂ? ਮੇਰੇ ਬਜ਼ੁਰਗ ਤਾਂ ਕਿ ਬਾਬਾ ਜੀ ਸਵਾਲ ਕਰਨ ਦਾ ਮਕਸਦ ਹੈ ਵੇ ਕਿ ਜਿਹੜੀ ਸਾਡੀ ਮੌਜੂਦਾ ਯੰਗ ਨਸਲ ਹੈ, ਇਹਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਪਾਕਿਸਤਾਨ ਨੂੰ ਆਬਾਦ ਕੀਤਾ ਨਾ ਲੋਕਾਂ ਨੇ, ਆਪਣੇ ਅੱਧੇ ਅੱਧੇ ਟੱਬਰ ਕੋ ਆ ਕੇ ਜਵਾਨ ਬੱਚੀਆਂ ਕੋ ਪਿਆਰਾ ਜਿਹਾ। हम बैठे रहे जी, ਅਸੀਂ याद दौड़ते ਹਾਂਜੀ महफिल शायद फौजी से चल रही थी ਜੀ अबू धाबी। ਇਹ ਕਹਿੰਦਾ ਜਾ ਯਾਰ ਜੋ ਪਲਾਂਟ ਤੁਮ ਕਾਂਟੋ ਹਕੀਕਤਨ ਮਤਲਬ ਫਲਾਣੇ ਲੋਕ ਆ ਗਏ, ਮਾਜਰ ਹੋ ਕੇ ਸਾਡੇ ਮੁਲਕ ਨੂੰ ਤਬਾਹ ਕਰ ਛੱਡਿਆ, ਇੰਜ ਕਰ ਛੱਡਿਆ, ਇੰਜ ਕਰ ਛੱਡਿਆ, ਇੰਜ ਕਰ ਛੱਡਿਆ। ਅੱਛਾ, ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਵੀ ਤੁਹਾਨੂੰ ਸੁਣਨ ਨੂੰ ਮਿਲੀਆਂ? ਠੀਕ ਹੈ। ਤੇ ਰੇਵਾ ਪਠਾਣਾ ਦਾ ਇੱਕ ਰਿਆਸਤ ਵਿੱਚ ਜੀ ਜੀ ਬਿਲਕੁਲ। ਤੇ ਉਥੋਂ ਦਾ ਇੱਕ ਫੌਜੀ ਅੱਛਾ ਤਲਵਾੜੇ ਰਹਿੰਦਾ ਹੈ। ਠੀਕ ਹੈ। ਉਹਨੇ ਕਿਹਾ ਗੱਲ ਸੁਣੋ ਓਏ, ਹਾਂ ਅਸੀਂ ਇੱਜ਼ਤਾਂ ਲਟਾ ਕੇ ਆਏ ਹਾਂ, ਹਾਂ ਅਸੀਂ ਮਾਵਾਂ ਭੈਣਾਂ ਦੇ ਕੇ ਆਏ ਹਾਂ, ਅਸੀਂ ਕੁਰਬਾਨੀਆਂ ਦੇ ਕੇ ਆਏ ਹਾਂ, ਅਸੀਂ ਆਪਣੀ ਜਾਇਦਾਦਾਂ ਦੇ ਕੇ ਆਏ ਹਾਂ। ਬਿਲਕੁਲ ਠੀਕ। ਤੁਹਾਨੂੰ ਤਸਦੀਕ ਮਿਲਿਆ, ਤੁਹਾਨੂੰ ਛੱਡਿਆ ਕੱਖ ਨਹੀਂ, ਤੁਹਾਨੂੰ ਤਸਦੀਕ ਮਿਲਿਆ। ਸਹੀ ਬਾਤ ਹੈ। ਬਿਲਕੁਲ ਉੱਥੇ ਹੀ ਸਾਰੇ ਚੁੱਪ ਕਰ ਗਏ। ਠੀਕ ਠੀਕ ਬਿਲਕੁਲ ਸਹੀ ਬਾਤ। ਮੈਨੂੰ ਤੇ ਮੇਰੇ ਪਿੰਡ ਦਾ ਕੋਈ ਪਤਾ ਨਾ, ਮੇਰੇ ਪਿੰਡ ਦਾ ਅਬਦਾਲ ਦਾ, ਹਾਂ ਉਹਦੇ ਕੋਲ ਟੁਰ ਜਾਣਾ। ਅੱਛਾ, ਮਿਲਣ ਵਾਸਤੇ ਜਿੱਥੇ ਵੀ ਤੁਹਾਨੂੰ ਪਤਾ ਲੱਗਿਆ 47 ਤੋਂ ਬਾਅਦ ਯਾਰ ਕਿੱਥੇ ਕਿੱਥੇ ਲੋਕ ਬੈਠੇ। ਸਹੀ ਹੈ। ਤੇ ਇੱਕ ਮੈਨੂੰ ਮਿਲਿਆ ਵਿਛੜਾ ਗਾਜ਼ੀਪੁਰ ਤਲਵਾੜੇ। ਅੱਛਾ, ਉਹ ਵੀ ਤੁਹਾਡੇ ਪਿੰਡ ਬਦਾਲ ਦਾ ਰਹਿਣ ਵਾਲਾ? ਠੀਕ। ਉਹਨੂੰ ਤੁਰ ਗਿਆ ਮੇਰੇ। ਸਹੀ ਹੈ। ਹੋ ਸਕਦਾ ਅੱਛਾ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਬਾਕੀ ਦੇ ਜਿਹੜੇ ਅਬਦਾਲ ਪਿੰਡ ਦੇ ਸਾਂ ਤੁਹਾਡੇ ਆਪਣੀ ਜਿਹੜੀ ਬਰਾਦਰੀ ਸੀ, ਕੋਈ ਐਸਾ ਖਾਨਦਾਨ ਰਹਿ ਗਿਆ ਉੱਥੇ ਜਾਂ ਸਾਰੇ ਹੀ ਟੋਰਾ? ਸਾਰੇ ਟੋਰਾ ਇੱਥੇ? ਠੀਕ ਹੈ। ਜਿਹੜੇ ਪਿਸ਼ਾਬ ਕਰਨ ਜਾਣਾ ਬਾਹਰ, ਜਿਹੜੇ ਪੈਲੀਆਂ ਜਾਂਦੇ ਜੀ ਜੀ, ਉਸ ਤਰ੍ਹਾਂ ਹੀ ਆਉਣਾ ਸੀ ਨਾ। ਬਿਲਕੁਲ, ਕਿਉਂਕਿ ਪਿਸ਼ਾਬ ਕਰਨ ਵੀ ਆਏ ਮੈਂ। ਤੇ ਇਹ ਤੁਹਾਨੂੰ ਪਤਾ ਇਸ ਵੇਲੇ ਕਿੱਥੇ ਕਿੱਥੇ ਬੈਠੇ ਨੇ? ਸਾਰੇ ਤੁਹਾਨੂੰ ਮਿਲ ਗਏ ਨੇ? ਕੋਈ ਐਸਾ ਘਰ ਕੋਈ ਐਸਾ? ਅੱਛਾ, ਕੋਈ ਨਹੀਂ ਮਿਲਿਆ। ਚੰਦ ਇੱਕ ਦੋ ਜੀ ਮਿਲਿਆ ਆਪਣੇ ਨਕਸ਼ੇ ਜੀ ਜੀ। ਮਤਲਬ ਅਬਦਾਲ ਪਿੰਡ ਦੇ ਸਿਰਫ 2-3 ਫੈਮਲੀਆਂ ਤੁਹਾਨੂੰ ਮਿਲੀਆਂ? ਉਹ ਵੈਸੇ ਹੀ ਜਾਣਾ ਮੈਂ, ਉੱਥੇ ਨੇ ਮੇਰੇ ਭਾਂਜੇ ਨੇ 5-4। ਠੀਕ ਹੈ। ਉਹਨਾਂ ਨੂੰ ਮਿਲ ਕੇ ਉਹਨੇ ਉਹ ਤਕਰੀਬਨ ਵੈਸਾਂ ਦਾ ਪਿੰਡ ਜਿਹੜਾ ਨਾ, ਉਹ ਉਦੋਂ ਹੀ ਆ ਕੇ ਬਾਅਦ ਹੋਇਆ ਜਿਹੜਾ। ਜੀ 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 ਜੀ। ਜਿਹੜੇ ਭੋਲੇ ਵੈਂਸ ਨੇ। ਚਲੋ ਜੀ ਬਾਬਾ ਜੀ, ਹੋ ਸਕਦਾ ਇਸ ਪ੍ਰੋਗਰਾਮ ਦੇ ਰਾਹੀਂ ਜਿਹੜੇ ਬਾਕੀ ਦੇ ਬਦਾਲ ਪਿੰਡ ਦੇ ਜਿਹੜੇ ਮਤਲਬ ਕਿ ਰਹਿਣ ਵਾਲੇ ਲੋਕ ਸਨ, ਹੋ ਸਕਦਾ ਸਾਡੇ ਨਾਲ ਰਾਬਤਾ ਕਰਨ, ਤੇ ਫਿਰ ਤੁਹਾਨੂੰ ਅਸੀਂ ਦੱਸਾਂਗੇ ਕਿ ਬਾਕੀ ਕਿੱਥੇ ਕਿੱਥੇ ਬਜ਼ੁਰਗ ਬੈਠੇ ਨੇ, ਉਹ ਜਿਹੜੇ ਉਸ ਵੇਲੇ ਅਬਦਾਲ ਪਿੰਡ ਤੋਂ ਉੱਠ ਕੇ ਆਏ ਸਨ। ਠੀਕ ਹੈ।
ਤੇ ਬਾਬਾ ਜੀ ਦੀ ਵੀ ਇਹ ਦਿਲੀ ਖੁਆਇਸ਼ ਇੱਕ ਜਿਹੜੇ ਬਾਕੀ ਦੇ ਪਰਿਵਾਰ ਨੇ ਫੈਮਿਲੀਜ਼ ਨੇ ਅਬਦਾਲ ਪਿੰਡ ਦੀਆਂ ਮੈਂ ਤੇ ਮੈਨੂੰ ਆਪਣਾ ਪਤਾ ਚੱਲ ਘਰ ਵੇਖਣਾ ਚਾਹਨਾ, ਹਾਂ ਅੱਛਾ ਮਸਜਿਦ ਵੇਖਣਾ ਚਾਹਨਾ। ਠੀਕ ਹੈ ਮਸਜਿਦ ਮੇਰਾ ਖਿਆਲ ਨਾਲ ਢਾਚੜੀ ਹੋਣਾ, ਜੀ ਜੀ ਮਸਜਿਦ ਨਜ਼ਰ ਨਹੀਂ ਆਉਂਦੀ ਬਣਨ ਦੀ। ਅੱਛਾ ਜੀ 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 ਇਹ ਅਸੀਂ ਅੱਲਾਹ ਤਾਲਾ ਅੱਗੇ ਦੁਆ ਕਰਾਂਗੇ ਕਿ ਤੁਹਾਡੀ ਖੁਆਇਸ਼ ਪੂਰੀ ਹੋਏ, ਤੁਸੀਂ ਅਬਦਾਲ ਪਿੰਡ ਜਾ ਕੇ ਵੇਖੋ। ਠੀਕ ਹੈ ਸਹੀ ਹੈ। ਅੱਛਾ ਬਾਬਾ ਜੀ ਫਿਰ ਤੁਹਾਡੇ ਬਜ਼ੁਰਗਾਂ ਨੇ ਖੂਬ ਮਿਹਨਤ ਕੀਤੀ, ਹਾਂਜੀ। ਮਤਲਬ ਕਿ ਇੱਕ ਦਫਾ ਫੇਰ ਸਟੈਂਡ ਕਰਨ ਵਾਸਤੇ। ਮੁਸੀਬਤਾਂ ਸਰ ਕੋਈ ਨਹੀਂ, ਮੇਰੇ ਕੋਈ ਛੋਟਾ ਥਾ, ਮੈਨੂੰ ਕੋਈ ਖਾਸ ਜੀ ਜੀ ਮੁਸੀਬਤਾਂ ਤੁਸੀਂ ਨਹੀਂ। ਛੋਟੇ ਹੋ। ਕੁਝ ਮੁਸੀਬਤਾਂ ਐਸੀਆਂ ਨੇ ਜਿਹੜੀ ਨਹੀਂ ਦੱਸਣ ਵਾਲੀਆਂ। ਹਾਂ ਬਿਲਕੁਲ ਠੀਕ 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 ਜੀ 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 ਸਹੀ ਹੈ। ਅੱਛਾ ਇਹ ਤਸਵੀਰ ਇੱਕ ਮੈਂ ਤੁਹਾਡੀ ਦੇਖ ਰਿਹਾ, ਤੁਸੀਂ ਜ਼ਰਾ ਕੈਮਰੇ ਕੇ ਆਪਣੇ ਹੱਥੀਂ ਫੜ ਕੇ ਦਿਖਾਓ। ਇਹ ਤਸਵੀਰ ਇਹ ਤਸਵੀਰ ਤੁਹਾਡੀ ਹੈ, ਠੀਕ ਹੈ ਜੀ। ਇਹ ਕਿਹੜੀ ਸੰਨ ਦੀ ਹੋਏਗੀ ਇਹ ਜ਼ਰਾ ਦੱਸੋ ਜੀ। ਸਨ 42 82 83 ਠੀਕ ਹੈ। ਤੇ ਉਸ ਵੇਲੇ ਤੁਸੀਂ ਕਿੱਥੇ ਸੋ? ਅਬੂ ਜ਼ਬੀ। ਅੱਛਾ ਅਬੂ ਜ਼ਬੀ। ਤੁਸੀਂ ਦੱਸਿਆ ਕਿ ਤੁਸੀਂ ਜਿਹੜਾ ਕਿ ਸ਼ੇਖ ਸੀ, ਸ਼ੇਖ ਜ਼ੈਦ, ਤੁਸੀਂ ਉਹਨਾਂ ਹਾਂ ਜੀ ਜੀ ਕੀ ਨਾਮ ਸੀ? ਜ਼ੈਦ ਬਿਨ ਸੁਲਤਾਨ। ਜ਼ੈਦ ਬਿਨ ਸੁਲਤਾਨ। ਤੇ ਉਹਨਾਂ ਦੇ ਤੁਸੀਂ ਬਾਡੀਗਾਰਡ। ਕਿੰਨੀ ਦੇਰ ਤੁਸੀਂ ਰਹੇ ਸ਼ੇਖ ਜ਼ੈਦ ਨਾਲ? ਮੈਂ ਫੌਜ ਕਿੰਨਾ ਅਰਸਾ ਗੁਜ਼ਾਰਾ ਪਰਸਨਲ ਬਾਡੀਗਾਰਡ ਤੁਸੀਂ ਰਹੇ ਉਹਨਾਂ ਦੇ? 23 ਜੁਲਾਈ ਸਨ 1979 ਤੋਂ ਲਾ ਕੇ ਅੱਛਾ ਤੇ 23 ਜੁਲਾਈ ਸਨ 1992 ਤੱਕ। ਤਕਰੀਬਨ 8-10 ਸਾਲ। 82 83 ਦੀ ਤਸਵੀਰ ਹੈ। ਹਾਂਜੀ। ਕੀ ਦੱਸਿਆ ਕਿ ਮਤਲਬ ਉਹਨਾਂ ਦੇ ਤੁਸੀਂ ਬਾਡੀਗਾਰਡ ਸੋ। 8-10 ਸਾਲ ਤੁਸੀਂ ਰਹੇ ਹੋ? 10 ਸਾਲ ਹੋਇਆ। 10 ਸਾਲ ਹਾਂਜੀ। ਠੀਕ ਹੈ ਸਹੀ ਹੈ। ਤੇ ਮਤਲਬ ਕੋ ਠੀਕ ਬੰਦਾ ਸੀ ਉਹ? ਮਾਸ਼ਾਅੱਲਾ ਬਹੁਤ ਅੱਛਾ ਆਦਮੀ, ਬਹੁਤ ਅੱਛਾ ਬੰਦਾ ਸੀ। ਠੀਕ ਹੈ। ਉਹਦੀ ਔਲਾਦ ਜਿਹੜੀ ਨਾ, ਜਿਹੜੀ ਉਹਦੀ ਫਾਤਮਾ ਸੀ, ਉਹਦੀ ਔਲਾਦ, ਅੱਛਾ ਉਹਨਾਂ ਨੇ ਸਾਡੇ ਨਾਲ ਬੈਗ ਰੋਟੀ ਖਾਧੀ ਹੈ। ਜੀ 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 ਅੱਛਾ ਹਾਂਜੀ। ਥੋੜੀ ਥੱਲੇ ਕੋਈ ਕਰ। ਨਹੀਂ ਸੀ ਉਹਨਾਂ ਦੇ ਕੋਈ ਐਸਾ ਨਹੀਂ ਗੱਲ। ਠੀਕ ਹੈ। ਉਹਨਾਂ ਦੇ ਕੋਈ ਐਸਾ ਵਾਕਿਆ, ਕੋਈ ਐਸੀ ਗੱਲ ਜਿਹੜੀ ਤੁਸੀਂ ਮਤਲਬ ਕਿ ਸ਼ੇਖ ਸਾਹਿਬ ਉਹ ਗੱਲ ਸੁਣਾਓ ਸਾਨੂੰ। ਡਿਊਟੀ ਤੇ ਖੜਾ ਥਾ ਅੱਛਾ ਤੇ ਵਜ਼ੀਰ ਖਾਰਜਾ ਆ ਗਏ, ਅੱਛਾ ਜ਼ੈਦ ਬਿਨ ਸੁਲਤਾਨ। ਜੀ ਜੀ ਤੇ ਮੈਂ ਸਲੂਟ ਮਾਰਿਆ, ਦਰਵਾਜ਼ਾ ਖੋਲਿਆ, ਅੱਛਾ ਦਰਵਾਜ਼ਾ ਖੋਲ ਕੇ ਪਛਾਣ ਲਗਾ। ਜੀ ਉਹਨੇ ਕਹਿੰਦਾ ਮੈਂ ਟੈਲੀਫੋਨ ਕਰਨਾ, ਮਾਲ ਉਹਨਾਂ ਦਾ, ਰਾਫਲ ਉਹਨਾਂ ਦੀ, ਜਗ੍ਹਾ ਉਹਨਾਂ ਦੀ, ਟੈਲੀਫੋਨ ਉਹਨਾਂ ਦਾ, ਅਫਸਰ ਉਹ ਤਾਂ ਅਫਸਰ ਵਜ਼ੀਰ ਖਾਰਜਾ ਜ਼ੈਦ ਬਿਨ ਸੁਲਤਾਨ। ਤੇ ਕਹਿੰਦਾ ਮੈਂ ਇੱਕ ਮਿੰਟ ਟੈਲੀਫੋਨ ਕਰਨਾ। ਤੇ ਮੈਂ ਅੱਗੇ ਟੈਲੀਫੋਨ ਫੜਨ ਲੱਗਾ, ਮੇਰੇ ਤੇ ਪਿਆ ਕਰ। ਕਹਿੰਦਾ ਨਹੀਂ ਤੂੰ ਖੜਾ ਰਹੋ ਡਿਊਟੀ। ਮੈਂ ਉੱਥੇ ਡਿਊਟੀ ਖਿਲਾ ਦਿੱਤਾ, ਟੈਲੀਫੋਨ ਕਰ ਨਹੀਂ ਮਿਲਿਆ। ਕਹਿੰਦਾ ਸੂਟ ਮਾਰਿਆ ਨੇ ਮੈਨੂੰ, ਸ਼ੁਕਰੀਆ ਨਹੀਂ ਮਿਲਿਆ। ਇਸ ਤਰ੍ਹਾਂ ਦਾ ਇਖਲਾਕੀ ਕਹਿੰਦੇ ਨੇ ਕਿ ਅਖਲਾਕ ਨਹੀਂ ਹੈ, ਮੈਂ ਨਹੀਂ ਹੋਣਾ, ਲੇਕਿਨ ਮੈਨੂੰ ਨਹੀਂ ਮਿਲਿਆ। ਠੀਕ 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 ਸਹੀ ਸਹੀ ਸਹੀ। ਇਹ ਹੈ ਕਿ ਤਸਵੀਰ ਵੀ ਤੁਸੀਂ ਵੀ ਤੁਸੀਂ ਵਿਖਾਓ ਜੀ। ਅੱਛਾ ਲਓ ਕੋਈ ਨਹੀਂ। ਇਹ ਤੁਹਾਡੀ ਜਵਾਨੀ ਦੀ ਤਸਵੀਰ। ਠੀਕ। ਇਹ ਤਸਵੀਰ ਇਹਦੇ ਬਾਰੇ ਦੱਸੋ, ਤੁਸੀਂ ਕਿਹੜੀ ਸੰਨ 'ਚ ਖਿਚਾਈ? ਬਲੈਕ ਐਂਡ ਵਾਈਟ ਦੌਰ ਸੀ ਉਦੋਂ? ਹਾਂ ਜੀ ਠੀਕ ਹੈ। ਇਹ ਕਿਹੜੀ ਸੰਨ ਦੀ ਕੋਈ ਯਾਦ ਹੈ? ਇੱਕ ਨਹੀਂ ਯਾਰ 60 ਦੀ ਬਣਾਉਣੀ। ਅੱਛਾ 60 ਬਾਟ ਜੀ ਠੀਕ ਠੀਕ ਸਹੀ। ਹੋਰ ਕੋਈ ਐਸੀ ਗੱਲ ਜਿਹੜੀ ਤੁਹਾਡੇ ਆਪਣਾ ਕੁਛ ਉਸ ਪੁਰਾਣੀ ਯਾਦ ਕੋਈ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ? ਮੈਨੂੰ ਬਹੁਤ ਤੁਹਾਡੇ ਆਉਣ ਦੀ ਇੰਨੀ ਖੁਸ਼ੀ ਹੈ ਸਾਹਿਬ। ਮੈਂ ਗੱਲ ਨਹੀਂ ਕਰ ਸਕਦਾ ਕਿ ਮੈਂ ਕਸ਼ਮੀਰੀ ਭਰਾ ਮਿਲਦਾ ਜੀ। ਬਿਲਕੁਲ ਜੀ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਮੀਰਪੁਰ ਗਿਆ, ਉੱਥੇ ਮੇਰੇ ਦੋਸਤ ਨੇ, ਉਹ ਮੈਨੂੰ ਥੱਲੇ ਨਹੀਂ ਪੈਣ ਦਿੰਦੇ,
ਸਾਡਾ ਭਰਾ ਆਇਆ, ਸਾਡਾ ਕੌਮੀ ਆਇਆ, ਠੀਕ ਸਾਡਾ ਵਤਨੀ ਆਇਆ। ਹਾਂਜੀ ਹਾਂਜੀ। ਅੱਛਾ ਹਾਂਜੀ, ਆਪਣੀ ਜ਼ਮੀਨ ਬਾਰੇ ਦੱਸੋ। ਤੁਹਾਡੀ ਇਸ ਵੇਲੇ ਮੌਜੂਦਾ ਜ਼ਮੀਨ ਆਪਣਾ ਬਿਲਕੁਲ ਜ਼ੀਰੋ ਲਾਈਨ ਆ ਗਈ, ਉਹ ਤੇ ਗੈਸ ਟਮ ਸੁਚੇਤਗੜ੍ਹ ਵਾਲਾ ਸੈਕਟਰ ਦੇ ਦਰਵਾਜ਼ਾ, ਉਹ ਦੱਸੋ ਉਹਦੇ ਬਾਰੇ। ਹਾਫਿਜ਼ ਜੀ ਆਹੀ ਕਹਿ ਰਹੇ ਹੋ ਨਾ? ਹਾਂਜੀ। ਉਹ ਜਿਹੜਾ ਬੈਰੀਅਰ ਹੈ ਨਾ ਇੰਡੀਆ ਪਾਕਿਸਤਾਨ ਦਾ, ਅੱਛਾ ਵਿੱਚ ਠੀਕ। ਜਗ੍ਹਾ ਖਾਲੀ ਜਿੱਥੇ ਮੁਲਾਕਾਤ ਕਰਾਉਂਦੇ ਨੇ, ਹਾਂਜੀ। ਉਹ ਸਾਡੀ ਜ਼ਮੀਨ। ਵਾਹ ਜੀ ਵਾਹ। ਉੱਥੇ ਸਾਡੇ ਮਾਂ ਬਾਪ ਨੇ ਹਨ, ਉੱਥੇ ਦੁਕਾਨਾਂ ਸਨ, ਸ਼ੁਫਾ ਕੀਤਾ ਸੀ ਦੂਜੀ ਪਾਰਟੀ ਨੇ। ਅੱਛਾ। ਉਹਦੇ ਸਾਡੇ ਹੱਕ ਚ ਹੋਇਆ ਸੀ। ਇਸ ਨੂੰ ਜਦੋਂ ਕਬਜ਼ਾ ਕਰਨ ਲੱਗੇ ਤੇ ਇੰਡੀਆ ਪਾਕਿਸਤਾਨ ਬਣ ਗਿਆ। ਠੀਕ। ਵਾਹ ਜੀ ਵਾਹ ਜੀ। ਦੁਕਾਨਾਂ ਮੇਨ ਆਰਸਪੁਰੇ ਹਨ, ਰਣਬੀਰ ਸਿੰਘਪੁਰੇ। ਨਹੀਂ ਸੇਜਗੜ੍ਹ ਤੇ ਉਹ ਜਿਹੜਾ ਸੈਕਟਰ ਲੀਲੀ ਅਟਾਲੀ। ਲੀਲੇ ਵਾਲੀ ਕਾਲੀ। ਲੀਲੀ ਅਟਾਲੀ। ਅੱਛਾ। ਦੁਕਾਨਾਂ ਕਾਹਦੀਆਂ ਸਨ ਕਿ ਆਮ ਬਣਵਾਈਆਂ ਸਨ? ਨਵੀਆਂ ਬਣਾਈਆਂ ਹਨ। ਅੱਛਾ, ਨਵੀਆਂ ਬਣਾਈਆਂ ਸਨ। ਮਤਲਬ ਕੱਲ ਨੂੰ ਕੋਈ ਤੁਸੀਂ ਕਿਰਾਏ ਤੇ ਜਾਂ ਰੈਂਟ ਤੇ ਜਾਂ ਆਪ ਤੁਸੀਂ ਉੱਥੇ ਬਹਿ ਜਾਂਦੇ। ਸਹੀ ਹੈ ਸਹੀ। ਮੈਨੂੰ ਯਾਦ ਹੈ ਮੇਰਾ ਸੀ ਸਾਡਾ ਸਾਂਝੀ ਦੀ ਗੱਲ ਸੁਣਾਈ। ਅੱਛਾ। ਉਹ ਨਾਲ ਰਹਿੰਦਾ ਸੀ ਦਾਦੇ ਦੇ ਵਰਗਾ। ਉਹਨੇ ਵੱਡਾ ਭਾਈ ਪੈਦਾ ਹੋਇਆ, ਅੱਲਾਹ ਤਾਲਾ ਨੇ ਦਿੱਤਾ, ਤੇ ਉਹਨੇ ਮਰਾਸੀ ਜਿਹੜਾ ਛੱਤ ਤੇ ਚੜ ਗਿਆ। ਅੱਛਾ। ਕਹਿੰਦਾ ਦੇ ਮੈਨੂੰ ਕਰ। ਮਰਾਸੀ ਮੈਂ ਦਾਦਾ ਦਾ ਸੁਣਿਆ, ਮੈਂ ਗੱਲ ਕਰ। ਜੀ। ਉਹਨੇ ਕਹਿੰਦਾ ਮਾਂ ਜੀ ਨੇ ਕੋਈ ਚੀਜ਼ ਮੰਗ। ਨੇ ਕੀ ਮੰਗਿਆ? ਸਵਾਦ ਦੀ। ਅੱਛਾ, ਮਰਾਸੀ ਉਹ ਜੋ ਮਤਲਬ ਤੁਹਾਡੇ ਵੱਡੇ ਭਾਈ ਦੀ ਪੈਦਾਇਸ਼ ਤੇ ਹਾਂਜੀ, ਮਰਾਸੀ ਛੱਤ ਤੇ ਚੜ ਗਿਆ ਛੱਤ ਤੇ ਕਿ ਚੋ ਸਾਹਿਬ ਮੈਨੂੰ ਕੁਝ ਦਵੋ, ਖੁਸ਼ੀ ਦਾ ਮੌਕਾ ਹੈ। ਫੇਰ ਥੱਲੇ ਉਤਰਾਂਗਾ, ਫੇਰ ਥੱਲੇ ਉਤਰਾਂਗਾ। ਅੱਛਾ। ਸ਼ਰਤ ਹੁੰਦੀ ਸੀ ਮੈਂ ਉੱਤੇ ਬਹਿ ਰਹਿਣਾ ਤੇ ਜੀ। ਉਹਨੇ ਮੈਂ ਆਂਦਾ ਮਾਂ ਜੀ ਨੇ ਕੋਈ ਚੀਜ਼ ਮੰਗ। ਤੈਨੂੰ ਕੀ ਮੰਗਿਆ ਸੀ ਮਰਾਸੀ? ਮੰਗਿਆ ਘੋੜੀ, ਮੱਝ। ਅੱਛਾ, ਮੱਝ ਮੰਗੀ। ਚੰਗੀ ਮੱਝਾਂ ਸਨ। ਅੱਛਾ। ਉਹਨਾਂ ਦੀ ਮੱਝ ਮੰਗੀ, ਚੰਗੀ ਮੱਝ ਮੰਗੀ। ਉਹਨੇ ਮੰਗਿਆ। ਦਾਦੇ ਨੇ ਆਖਿਆ ਕੋਈ ਰਾਮ ਦਾ ਕੋਈ ਚੀਜ਼ ਮੰਗ। ਕੀ ਸੋਚਣ ਲੱਗ ਮੱਝ ਕੀ ਮੰਗਣਾ? ਕੋਈ ਚੀਜ਼ ਹੋਰ ਕੋਈ ਚੀਜ਼ ਮੰਗ। ਘੋੜੀ ਦੇ, ਉਹਦੀ ਘੋੜੀ ਸੀ ਦਾਦੇ ਦੀ, ਮੈਂ ਘੋੜੀ ਦੇ। ਉਹ ਕਹਿੰਦਾ ਫੇਰ ਉਹਨੇ ਆਖਿਆ ਰਾਮ ਦਾ ਕੋਈ ਚੀਜ਼ ਮੰਗ ਤੇਰੀ ਜਿਹੜੇ ਨਸਲ ਦੇ ਕੰਮ ਆਏ। ਮੈਨੂੰ ਸੋਚੋ ਹੋ ਪਹਿਲਾਂ ਜ਼ਮੀਨ ਦੇ ਕਹਿੰਦਾ ਇੰਜ ਮਾਰ। ਅੱਛਾ। ਉਦੋਂ ਬੇਗਾ ਜ਼ਮੀਨ ਦਾਦੇ ਨੇ ਦਿੱਤੀ, ਰਾਸ਼ੀ ਨਾਲ ਇੱਥੇ ਆਣ ਕੇ ਆਉਂਦਾ ਜ਼ਮੀਨ। ਅੱਛਾ, ਫਿਰ ਉਸ ਮਰਾਸੀ ਨੂੰ 1 ਵਿਗਾ ਜ਼ਮੀਨ ਦਿੱਤੀ ਤੁਹਾਡੇ ਦਾਦਾ ਜਾਨ ਨੇ। ਉਹ ਭਾਈ ਫਿਰ ਬਾਅਦ ਵਿੱਚ ਭਾਈ ਦੀ ਸ਼ਾਦੀ ਵੀ ਕੀਤੀ। ਅੱਛਾ। ਉਦੋਂ 1947 ਹੋ ਗਿਆ। ਜੀ। ਉਹ ਸਕੂਲ ਪੜ੍ਹਦੇ ਸਨ। ਅੱਛਾ। ਉੱਥੇ ਗਾਜ਼ੀਪੁਰ ਉੱਥੇ ਆ ਗਏ। ਅੱਛਾ। ਉੱਥੇ ਧਿਆਨ ਦਿੱਤਾ, ਇਹਨਾਂ ਦਾ ਥੋੜਾ ਜਿਹਾ ਪਾਸ ਹੋ ਗਏ, ਗਰਦੌਰ ਲੱਗ ਗਏ। ਅੱਛਾ। ਮਹਿਕਮਾ ਬਾਦ ਦੇ। ਠੀਕ ਹੈ। ਬਾਅਦ ਵਿੱਚ ਪਾਕਿਸਤਾਨ ਦੇ ਸਦਰ ਅੰਜਮਨ ਪਟਵਾਰੀਆਂ ਤਖੱਲਸ ਬਾਬਾ ਜੀ। ਵਾਹ ਜੀ ਵਾਹ। ਤਖੱਲਸ ਬਾਬਾ ਜੀ ਦੇ ਨਾਂ ਤੇ ਮਸ਼ਹੂਰ ਹੋਏ। ਅਜੇ ਤੱਕ ਵੀ ਉਹਨਾਂ ਨਾਮ ਸਨ 2001 ਦਾ ਬਹੁਤ ਹੋ ਗਏ। ਅਜੇ ਤੱਕ ਨਾਂ ਚੱਲਦਾ। ਕੰਮ ਸ਼ਮ ਲੈਣਾ ਹੋਇਆ ਨਾ ਸਾਡੇ ਅਸੀਂ ਨਾ ਜਾ ਕੇ ਲੈਂਦੇ ਹਾਂ ਜੀ। ਵਾਹ। ਅਸੀਂ ਉਹਨਾਂ ਦੇ ਭਾਈ ਹਾਂ। ਉਹਨਾਂ ਦੀ ਸ਼ਾਦੀ ਉਧਰ ਹੀ ਹੋਈ ਸੀ ਨਾ? ਉਧਰ ਨਹੀਂ ਹੋਈ, ਇਸੇ ਸਾਲ ਜੀ ਸੀ 47 ਦੇ ਵਿੱਚ। ਅੱਛਾ। ਤੁਹਾਡੇ ਵੱਡੇ ਭਾਈ ਰਹਿੰਦੇ ਉੱਥੇ ਸਨ ਤੇ ਸ਼ਾਦੀ ਇੱਧਰ ਹੋਈ ਸੀ ਪਾਕਿਸਤਾਨ ਵਿੱਚ। ਜੀ। ਤੇ ਉਹ ਗਾਜ਼ੀਪੁਰ ਤਲਵਾੜੇ ਸ਼ਾਦੀ ਉੱਥੇ ਆ ਗਏ ਉੱਥੇ ਰਹਿੰਦੇ। ਠੀਕ ਹੈ ਬਜ਼ੁਰਗੋ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਤਾ ਫਰਮਾਏ। ਫਿਰ ਮੁਲਾਕਾਤ ਹੈ। ਅਸੀਂ ਜਦੋਂ ਵੀ ਕੋਈ ਸਾਡੇ ਨਾਲ ਕੋਈ ਕਾਂਟੈਕਟ ਕਰੇਗਾ ਬਦਾਲ ਪਿੰਡ ਦਾ, ਚਾਹੇ ਉਸ ਪਾਸੇ, ਅਸੀਂ ਜ਼ਰੂਰ ਤੁਹਾਡੇ ਤੱਕ ਖਬਰ ਪਹੁੰਚਾਵਾਂਗੇ। ਜੀ, ਸਾਰਾ ਕੁਝ ਅਸੀਂ ਤੁਹਾਡਾ ਆਪਣਾ WhatsApp ਨੰਬਰ ਉਹ ਮੈਂ ਉਮੀਦ ਕਰਨਾ ਕਿ ਜਲਦ ਸਾਡੇ ਨਾਲ ਕੋਈ ਰਾਬਤਾ ਕਰੇਗਾ ਬਦਾਲ ਪਿੰਡ ਤੋਂ, ਜਾਂ ਫਿਰ ਜਿਹੜੇ ਉੱਥੋਂ 47 ਦੇ ਟਾਈਮ ਉੱਠ ਕੇ ਜਿਹੜੇ ਆਏ ਸਨ ਮਹਾਜਰ, ਤੇ ਉਹ ਸਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ, ਬਲਕਿ ਤੁਹਾਨੂੰ ਮਿਲਾਵਾਂਗੇ ਉਹਨਾਂ ਨਾਲ। ਓਕੇ ਜੀ, ਅੱਲਾਹ ਹਾਫਿਜ਼।